ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਜੂਲੀ ਅਸੀਂ ਇਸ ਸੈਕਸ਼ਨ ਦੇ ਵਿੱਚ ਵੀ ਇੱਕ ਅੱਧਾ ਟੌਪਿਕ ਜ਼ਰੂਰ ਡਿਸਕਸ ਕਰਦੇ ਹਾਂ, ਪਰ ਇਹ ਸ਼ਬਦ ਦੇ ਕੱਲ੍ਹ ਜਦੋਂ ਦੋ ਹਿੱਸੇ ਜਿਹੜੇ ਨੇ ਔਰ ਇੱਕ ਹਿੱਸਾ ਮੈਂ ਡਿਸਕਸ ਕੀਤਾ ਹੈ, ਤੇ ਮੈਨੂੰ ਇਹ ਲੱਗਾ ਵੀ ਜਿਹੜੇ ਇਸ ਸ਼ਬਦ ਦੀ ਖੂਬਸੂਰਤੀ ਹੈ ਜ਼ਿੰਦਗੀ ਨੂੰ ਬਿਆਨਣ ਦੀ ਕਿ ਵੂਮ ਤੋਂ ਦੁਨੀਆ ਦਾ ਸਫ਼ਰ ਔਰ ਚੌਥਾ ਪੈਰ ਮੁੱਕਣਾ, ਤੇ ਮੈਨੂੰ ਇਹ ਲੱਗਾ ਕਿ ਵੀ ਨਹੀਂ, ਇਹ ਕੋਈ ਵੀ ਟੌਪਿਕ ਜਿਸ ਦੀ ਫਿਰ ਇੱਕ ਆਪਣੀ ਜਿਹੜੀ ਹੈ ਉਹ ਹੀਟ ਹੁੰਦੀ ਹੈ, ਉਹ ਇਸ ਥਾਟ ਦੇ ਨਾਲ ਮੇਲ ਨਹੀਂ ਖਾਏਗੀ। ਸੋ ਅੱਜ ਮੈਂ ਇਸ ਨੂੰ ਟੌਪਿਕ ਫ੍ਰੀ ਰੱਖਿਆ ਔਰ ਜ਼ਾਹਰ ਹੈ ਜਦੋਂ ਕੱਲ੍ਹ ਮੈਂ ਵਣਜਾਰੇ ਦੀ ਗੱਲ ਵੀ ਕੀਤੀ, ਫਿਰ ਮੈਨੂੰ ਖਿਆਲ ਆਇਆ ਵੀ ਅਸੀਂ ਤਾਂ ਪੰਜਾਬੀ 'ਚ ਵੀ ਵਣਜ ਵਸਤੂ ਨੂੰ ਕਹਿੰਦੇ ਹਾਂ। ਸੋ ਜਿਹੜਾ ਕੋਈ ਵੀ ਚੀਜ਼ਾਂ ਛੋਟੀਆਂ ਜਿਹੜੀਆਂ ਨੇ ਉਹ ਥਾਂ ਫਿਰ ਕੇ ਜਿਹੜੇ ਵੇਚਦੇ ਨੇ, ਲੋਕਾਂ ਤੱਕ ਪਹੁੰਚਾਉਂਦੇ ਨੇ, ਵਣਜ ਹੀ ਹੁੰਦੀ ਆ ਉਹਨਾਂ ਦੇ ਕੋਲ। ਉਹ ਭਾਵੇਂ ਜਿਹੜਾ ਉਹ ਸ਼ਿੰਗਾਰ ਦੀਆਂ ਚੀਜ਼ਾਂ ਹੋਣ ਜਾਂ ਖਾਣ ਦੀਆਂ ਹੋਣ ਜਾਂ ਹੋਰ ਰੋਜ਼ਾਨਾ ਲੋੜ ਦੀਆਂ ਹੋਣ। ਸੋ ਜ਼ਿੰਦਗੀ ਨੂੰ ਵਣਜਾਰੇ ਦੇ ਨਾਲ ਤਸ਼ਬੀਹ ਦਿੱਤੀ ਹੈ ਕਿ ਭਾਈ ਉਹਦਾ ਇੱਕ ਕੋਈ ਟਿਕਾਣਾ ਨਹੀਂ ਹੁੰਦਾ। ਵਣਜਾਰਿਆਂ ਦੇ ਜਿਹੜੇ ਨੇ ਉਹ ਔਨ ਦਾ ਮੂਵ ਹੀ ਹੁੰਦੇ ਨੇ ਆਲਵੇਜ਼। ਇਸੇ ਤਰ੍ਹਾਂ ਇਹ ਇਨਸਾਨ ਇਹ ਮਤ ਸਮਝ ਕਿ ਇਹ ਧਰਤੀ ਤੇਰਾ ਪੱਕਾ ਟਿਕਾਣਾ ਹੈ, ਇੱਥੇ ਤਾਂ ਜੋ ਆਇਆ ਸੋ ਚੱਲ ਸੀ, ਹਰ ਇੱਕ ਨੇ ਜਾਣਾ, ਔਰ ਇਹ ਤੇਰੇ ਲਈ ਸਰਾਂ ਵਾਂਗ ਹੈ। ਜਿਵੇਂ ਅਸੀਂ ਤਿਲੰਗ ਰਾਗ ਦੇ ਵਿੱਚ ਜਦੋਂ ਮੈਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਦੁਹਰਾਉਂਦਾ ਹੈ, ਔਰ ਉਸ ਦਾ ਪਹਿਲਾ ਹਿੱਸਾ, ਕਿਉਂਕਿ ਸ਼ਬਦ ਲੰਬਾ ਹੈ ਲੇਕਿਨ ਪਹਿਲਾ ਇਹੀ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਏ ਇਜ਼ਰਾइल ਗਿਰਫਤੇ ਦਿਲ ਏਚ ਨਾਦਾਨੀ। ਕਿ ਦੁਨੀਆ ਮੁਕਾਮੇ ਫਾਨੀ, ਫਾਨੀ ਹੁੰਦਾ ਖਤਮ ਹੋ ਜਾਣ ਵਾਲਾ, ਜਿਹੜਾ ਇਹ ਰਹਿਣ ਵਾਲੀ ਨਹੀਂ ਹੈ। ਔਰ ਇਸ ਗੱਲ ਦੇ ਉੱਤੇ ਯਕੀਨ ਕਰ, ਦੁਨੀਆ ਜਿਹੜੀ ਹੈ ਉਹ ਮੁਕਾਮੇ ਫਾਨੀ, ਤਹਿਕੀਕ ਦਿਲ ਦਾ ਆਪਣੇ ਮਨ 'ਚ ਤਹਿਕੀਕ ਕਰ। ਮਮ ਸਰ ਮੂਏ ਇਜ਼ਰਾइल ਗਿਰਫਤੇ ਦਿਲ ਹੇਚ, ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾइल ਨੇ ਫੜੇ ਹੋਏ ਨੇ, ਐ ਮੇਰੇ ਦਿਲ ਇਸ ਦੇ ਉੱਤੇ ਯਕੀਨ ਕਰ ਕਿ ਤੇਰਾ ਐਂਡ ਵੀ ਇਵੇਂ ਹੀ ਹੋਣਾ ਹੈ। ਮੌਤ ਇਹ ਨਹੀਂ ਵੀ ਸਿਰ ਤੇ ਮੰਡਰਾ ਰਹੀ ਹੈ, ਮੌਤ ਦੇ ਫਰਿਸ਼ਤੇ ਨੇ ਸਿਰ ਦੇ ਵਾਲ ਫੜੇ ਹੋਏ ਨੇ, ਕਿਸ ਵੇਲੇ ਉਹਨੇ ਸਾਹ ਕੱਢ ਦੇਣਾ ਇਸ ਦਾ ਸਾਨੂੰ ਕੋਈ ਪਤਾ ਨਹੀਂ ਹੈ। ਹੁਣ ਇਹ ਥਾਟ ਜਿਹੜਾ ਜ਼ਿੰਦਗੀ ਦੇ ਇਹ ਐਕਸਪ੍ਰੈਸ਼ਨ ਵੀ ਕਿ ਚਾਰ ਦਿਹਾੜੇ ਜ਼ਿੰਦਗੀ, ਹੁਣ ਚਾਰ ਦਿਹਾੜੇ ਉਹਨਾਂ ਨੂੰ ਹੀ ਚਾਰ ਪੈਰ ਵੀ ਦਿੰਦੇ ਨੇ, ਚਾਰ ਰਾਤ ਦੇ ਨੇ। ਰਾਤ ਗਫਲਤ ਦੀ ਹੈ, ਸੌਣ ਦੀ ਹੈ, ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਮੌਤ ਨੂੰ ਵੀ ਲੰਮੀ ਨੀਂਦ ਕਿਹਾ ਜਾਂਦਾ ਹੈ। ਜਿਵੇਂ ਕਬੀਰ ਸਾਹਿਬ ਦਾ ਇੱਕ ਥਾਂ ਤੇ ਜਦੋਂ ਉਹ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਮੇ ਗੋਡ ਬਸਾਰ। ਕਿ ਕਬੀਰ ਕਹਿੰਦੇ ਨੇ ਉੱਠ, ਸੁੱਤਾ ਹੋਇਆ ਗੋਡੇ ਬਸਾਰ ਕੇ, ਇੱਕ ਦਿਨ ਐਸਾ ਆਏਗਾ ਕਿ ਲੰਮੇ ਗੋਡੇ ਕਬਰ 'ਚ ਪਿਆ ਹੋਏਗਾ, ਉਦੋਂ ਸੌਂ ਜਾਈ, ਹੁਣ ਤਾਂ ਉੱਠ ਕੇ ਵੇਲਾ ਉਸ ਰੱਬ ਨੂੰ ਯਾਦ ਕਰ। ਸੋ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਚਾਰ ਪਹਿਰਾਂ ਦਾ ਸਿੰਬੋਲਿਜ਼ਮ ਇਸਤੇਮਾਲ ਕਰਦੇ ਆ, ਚਾਰ ਪਹਿਰ ਰਾਤ ਦੇ ਨੇ। ਸੋ ਜ਼ਿੰਦਗੀ ਦੇ ਉਹੀ ਚਾਰ ਪਹਿਰਾਂ ਨੂੰ ਜਿਹੜਾ ਹੈ ਉਹ ਬਿਆਨਿਆ। ਔਰ ਪਹਿਲੇ ਪੈਰ ਔਰ ਦੂਸਰੇ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਪਹਿਲਾ ਪੈਰ ਹੈ ਜਦੋਂ ਗਰਭ ਦੇ ਵਿੱਚ ਤੂੰ ਆਇਆ, ਉੱਥੇ ਤੂੰ ਉਲਟਾ ਲਟਕ ਕੇ ਜਿਹੜਾ ਉਹ ਤਪ ਕਰ ਰਿਹਾ ਸੀ ਕਿ ਮੈਨੂੰ ਬਾਹਰ ਕੱਢੋ। ਔਰ ਫਿਰ ਜਦੋਂ ਤੂੰ ਆਇਆ, ਨੰਗੇ ਆਇਆ, ਜੋ ਤੇਰੇ ਮੱਥੇ ਤੇ ਲਿਖਿਆ ਸੀ, ਫਿਰ ਪਹਿਲੇ ਪੈਰ ਨੂੰ ਵਾਹਿਗੁਰੂ ਦੇ ਹੁਕਮ ਦੇ ਤਹਿਤ ਤੇਰਾ ਵਾਸਾ ਗਰਭਾਸ ਦੇ ਵਿੱਚ ਹੋਇਆ, ਗਰਭ 'ਚ ਹੋਇਆ। ਔਰ ਦੂਸਰਾ, ਜਿਉਂ ਹੀ ਤੂੰ ਅੱਖਾਂ ਖੋਲੀਆਂ, ਦੁਨੀਆ ਨਵੀਂ ਨਜ਼ਰ ਆਈ, ਹੱਥੋਂ ਹੱਥ ਨਚਾਈ ਹੈ, ਸਭ ਤੈਨੂੰ ਚੁੱਕ ਰਹੇ ਨੇ ਬਚਪਨ, ਔਰ ਤੈਨੂੰ ਸਭ ਭੁੱਲ ਗਿਆ ਵੀ ਤੂੰ ਕਿਸ ਕੰਮ ਦੇ ਲਈ ਆਇਆ ਸੀ। ਔਰ ਆਪਣੇ ਮਨ ਦੇ ਵਿੱਚ ਤੂੰ ਚੇਤ ਕਿ ਕੀ ਹੈ ਕਿ ਜਿਨ ਰਚ ਰਚਿਆ ਤਿਸੈ ਨਾ ਜਾਣੈ, ਮਨ ਭੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੈ ਪੈਰ ਹੈ ਵਿਸਰ ਗਿਆ ਧਿਆਨ। ਕਿ ਗਰਭ 'ਚੋਂ, ਗਰਭ ਦਾ ਪਹਿਲਾ ਪੈਰ ਹੈ, ਦੂਜਾ ਬਾਹਰ ਹੈ, ਉਹ ਹੁਣ ਤੀਜੇ ਪੈਰ ਦੀ ਗੱਲ ਹੈ।
ਹੁਣ ਬਚਪਨ ਤੋਂ ਜਵਾਨੀ ਚ ਆ ਗਿਆ। ਤੀਜੇ ਪੈਰ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨ ਚੇਤ ਹੀ ਵਣਜਾਰਿਆ ਮਿੱਤਰਾ, ਬੱਧਾ ਛੁਟੈ ਜਿੱਤ, ਹਰ ਕਾ ਨਾਮ ਨ ਚੇਤੈ ਪ੍ਰਾਣੀ, ਬਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨ ਕੀਤੋ, ਕਰਮ ਨ ਕੀਤੋ ਮਿੱਤ, ਕਹੁ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਉ ਚਿੱਤ। ਜੀ ਹੁਣ ਧਨ ਤੇ ਜੋਬਨ, ਜੋਬਨ ਜ਼ਾਹਰ ਹੈ ਇਆਸ਼ੀ ਦੇ ਨਾਲ ਜੁੜਿਆ ਹੋਇਆ। ਜਦੋਂ ਇਨਸਾਨ ਦੀਆਂ ਸੈਕਸ਼ੂਅਲ ਰੁਚੀਆਂ ਜਿਹੜੀਆਂ ਨੇ ਉਹ ਉਹਨੂੰ ਬੇਮਰਿਆਦਾ ਕਰਦੀਆਂ ਨੇ। ਦੂਸਰੀ ਦੌੜ ਧਨ ਕਮਾਉਣ ਦੀ ਹੁੰਦੀ ਹੈ, ਪੈਸਾ ਪੈਸਾ ਪੈਸਾ। ਔਰ ਉਹ ਵੀ ਕਹਿਣਗੇ ਜੀ ਬੁਢਾਪੇ 'ਚ ਆਰਾਮ ਨਾਲ ਖਾਵਾਂਗੇ ਤਾਂ ਆਰਾਮ ਨਾਲ ਬਹਿ ਕੇ ਖਾਵਾਂਗੇ, ਇਹ ਤਾਂ ਪੈਸੇ ਕਮਾਉਣ ਦੀ ਉਮਰ ਹੈ ਜਾਂ ਇਆਸ਼ੀ ਦੀ ਉਮਰ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਤੀਜਾ ਪੈਰ ਆ ਗਿਆ ਔਰ ਹੁਣ ਤੇਰੇ ਚਿੱਤ ਦੇ ਵਿੱਚ ਦੋ ਹੀ ਚੀਜ਼ਾਂ ਘੁੰਮਦੀਆਂ ਨੇ, ਜਾਂ ਧਨ ਹੈ ਜਾਂ ਜੋਬਨ ਹੈ। ਹੋਰ ਇਸ ਤੋਂ ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ ਮਿੱਤਰਾ, ਬੱਧਾ ਛੁੱਟੈ ਜਿੱਤ। ਕਿ ਜਿਸ ਨੇ ਤੈਨੂੰ ਅਲਟੀਮੇਟਲੀ ਮੌਤ ਦੇ ਡਰ ਤੋਂ ਬੇਖੌਫ ਕਰਨਾ ਸੀ, ਤੈਨੂੰ ਉਸ ਜਨਮ ਮਰਨ ਦੇ ਬੰਧਨ ਚੋਂ ਛੁਡਾਉਣਾ ਸੀ, ਜਿਸ ਰੱਬ ਨੇ, ਉਹ ਤੈਨੂੰ ਭੁੱਲ ਗਿਆ ਔਰ ਤੇਰਾ ਜਿਹੜਾ ਧਿਆਨ ਹੈ ਉਹ ਧਨ ਔਰ ਜੋਬਨ ਵਾਲੀ ਹੈ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਬਿਕਲ ਭਇਆ ਸੰਗ ਮਾਇਆ। ਕਿ ਬਈ ਤੂੰ ਬਿਕਲ ਹੁੰਦਾ, ਕਨਫਿਊਜ਼ਨ 'ਚ ਚਲੇ ਜਾਣਾ, ਤੂੰ ਫਸ ਗਿਆ ਮਾਇਆ ਦੇ ਵਿੱਚ, ਤੈਨੂੰ ਜ਼ਿੰਦਗੀ ਦਾ ਅਸਲੀ ਮਨੋਰਥ ਜਿਹੜਾ ਭੁੱਲ ਗਿਆ। ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ। ਕਿ ਧਨ ਕਮਾਉਣ ਦੀ ਦੌੜ ਔਰ ਇਆਸ਼ੀ ਦੀ ਦੌੜ, ਇਸ ਦੇ ਥੱਲੇ ਤੂੰ ਜਿਹੜਾ ਬਹੁਤ ਕੀਮਤੀ ਤੇਰੀ ਜ਼ਿੰਦਗੀ ਸੀ ਉਸ ਨੂੰ ਤੂੰ ਫਜ਼ੂਲ ਗਵਾ ਰਿਹਾ। ਧਰਮ ਸੇਤੀ ਵਾਪਾਰ ਨਾ ਕੀਤੋ। ਕਿ ਵੀ ਜਿਹੜਾ ਕੰਮ ਤੈਨੂੰ ਸੱਚਾ ਸੌਦਾ ਕਰਨਾ ਚਾਹੀਦਾ ਸੀ, ਧਰਮ ਕਿ ਜ਼ਿੰਦਗੀ ਤੇਰੀ ਧਰਮ ਦੇ ਨਾਲ ਜਿਹੜਾ ਤੇਰਾ ਵਾਸਤਾ ਤੈਨੂੰ ਹੋਣਾ ਚਾਹੀਦਾ ਸੀ, ਕਰਮ ਨਾ ਕੀਤੋ ਮਿੱਤ। ਪਰ ਨਾ ਤੂੰ ਧਰਮ ਵਾਲੀ ਜ਼ਿੰਦਗੀ ਗੁਜ਼ਾਰੀ, ਨਾ ਤੂੰ ਚੰਗੇ ਕੰਮ ਕੀਤੇ। ਕਹੁ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਉ ਚਿੱਤ। ਕਿ ਜਵਾਨੀ ਆਈ, ਤੂੰ ਧਨ ਜੋਬਨ ਦੇ ਵਿੱਚ ਆਪਣਾ ਉਸ ਦੌੜ ਦੇ ਵਿੱਚ ਆਪਣੀ ਜਵਾਨੀ ਜਿਹੜੀ ਹੈ ਉਹ ਗਵਾ ਲਈ। ਹੁਣ ਆ ਗਿਆ ਫਰਿਸ਼ਤਾ ਸਿਰ ਦੇ ਵਾਲਾਂ ਨੂੰ ਫੜਨ ਵਾਲਾ। ਚੌਥੇ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਹੁਣ ਕੁਛ ਅਲਫਾਜ਼ ਐਸੇ ਨੇ ਜਿਹੜੇ ਉਸ ਜ਼ਮਾਨੇ 'ਚ ਵੀ, ਕਿਉਂਕਿ ਖੇਤੀਬਾੜੀ ਮੁੱਖ ਧੰਦਾ ਸੀ ਸਭ ਦਾ, ਤੇ ਐਸੇ ਜਦੋਂ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਆਉਂਦਾ ਕਿ ਵੀ 5 ਸਦੀਆਂ ਪਹਿਲਾਂ ਕਿਹੜੇ ਲਫ਼ਜ਼। ਹੁਣ ਜਦੋਂ ਅਸੀਂ ਫਸਲ ਪੱਕ ਜਾਂਦੀ ਹੈ, ਫਸਲ ਵੱਢਦੇ ਹਾਂ, ਹੁਣ ਫਸਲ ਵੱਢਣ ਦੇ ਲਈ ਕਈ ਵਾਰ ਜਦੋਂ ਤੁਸੀਂ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਭਾਈ ਮਦਦ, ਤੁਸੀਂ ਰਿਸ਼ਤੇਦਾਰ ਇਕੱਠੇ ਹੋ ਕੇ ਆਉਂਦੇ ਸੀ, ਉਹਦੇ ਲਈ ਅੱਡ ਅੱਡ ਸ਼ਬਦ ਨੇ ਮਾਝੇ ਮਾਲਵੇ ਦੁਆਬੇ 'ਚ। ਉਹਨਾਂ ਦੀ ਬਹੁਤ ਸੇਵਾ ਹੁੰਦੀ ਸੀ ਔਰ ਬਹੁਤ ਉਹਨਾਂ ਨੇ ਇਕੱਠੇ ਆ ਕੇ ਆਪਣੀ ਪਹਿਲਾਂ ਵੱਢ ਕੇ ਆਉਣਾ, ਫਿਰ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਨੀ। ਔਰ ਇਵੇਂ ਹੀ ਜਿਹੜੇ ਨੇ ਬਾਅਦ 'ਚ ਹੌਲੀ ਹੌਲੀ ਪ੍ਰੋਫੈਸ਼ਨਲ ਹੁੰਦੇ ਚਲੇ ਗਏ। ਸੋ ਗੁਰੂ ਸਾਹਿਬ ਦੇ ਵੇਲੇ ਜਿਹੜਾ ਫਸਲ ਵੱਢਣ ਵਾਲਾ ਹੈ, ਜਿਹਨੇ ਆ ਕੇ ਉਹਨੂੰ ਵੱਢਣਾ, ਉਹ ਆਪਣੇ ਵੀ ਹੋ ਸਕਦੇ ਨੇ ਜਿਹੜੇ ਮਾਲਕ ਨੇ, ਉਹਨਾਂ ਨੇ ਬਾਕੀਆਂ ਦੀ ਮਦਦ ਵੀ ਜਿਹੜੀ ਆ ਉਹ ਲਈ ਹੋ ਸਕਦੀ, ਪਰ ਉਹਦੇ ਲਈ ਲਫ਼ਜ਼ ਲਾਵੀ ਹੈ। ਗੁਰੂ ਸਾਹਿਬ ਨੇ ਕਿਹਾ ਚੌਥੇ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਜਿਵੇਂ ਜਦੋਂ ਫਸਲ ਪੱਕ ਜਾਂਦੀ ਹੈ ਉਹਨੂੰ ਵੱਢਣ ਲਈ ਲਾਵੀ ਆਉਂਦਾ ਹੈ, ਇਵੇਂ ਹੁਣ ਮੌਤ ਦਾ ਦੇਵਤਾ ਆ ਗਿਆ। ਤੇਰੀ ਉਮਰ ਦੀ ਫਸਲ ਪੱਕ ਗਈ ਹੈ ਤੇ ਤੈਨੂੰ ਲਿਜਾਣ ਦਾ ਟਾਈਮ ਆ ਗਿਆ। ਲਾਵੀ ਆਇਆ ਖੇਤ, ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਕਿ ਵੀ ਕਦੋਂ ਤੇਰਾ ਅੰਤ ਹੋ ਗਿਆ, ਸੁਣਦੇ ਨੇ ਵੀ ਉਹਦਾ ਪਤਾ ਲੱਗਿਆ ਵੀ ਉਹ ਮਰ ਗਿਆ। ਕਹਿੰਦੇ ਵੀ ਕਿਸੇ ਨੂੰ ਭੇਤ ਨਹੀਂ ਦਿੱਤਾ ਉਹਨੇ। ਜਿਵੇਂ ਲਾਵੀ ਆ ਕੇ ਖੇਤ ਵੱਢ ਕੇ ਚਲਾ ਜਾਂਦਾ ਹੈ, ਇਵੇਂ ਹੀ ਜਦੋਂ ਮੌਤ ਦਾ ਆਇਆ ਫਰਿਸ਼ਤਾ, ਉਹਨੇ ਕਿਸੇ ਨੂੰ ਭੇਤ ਨਹੀਂ ਦਿੱਤਾ ਔਰ ਲੈ ਗਿਆ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਪਿਆ ਪਰਾਇਆ। ਕਿ ਵੀ ਪਤਾ ਹੀ ਨਹੀਂ ਲੱਗਾ, ਚਲੇ ਗਏ। ਹਾਂ ਰੋਏ ਸਾਰੇ, ਹਰ ਇੱਕ ਨੇ ਟਾਹਾਂ ਮਾਰੀਆਂ ਦੂਜਾ, ਪਰ ਬਹੁਤਾ ਝੂਠਾ ਹੀ ਸੀ ਰੁਦਨ। ਕਿਉਂਕਿ ਰਿਸ਼ਤੇ ਜਿੰਨੇ ਨੇ ਬਹੁਤ ਵਾਰ ਉਹ ਆਪਣੇ ਮੁਫਾਦ ਨਾਲ ਬੱਝੇ ਹੋਏ ਨੇ। ਅੱਜ ਹੀ ਕਿਸੇ ਸੱਜਣ ਦੀ ਕਾਲ ਸੀ, ਉਹਨਾਂ ਨੇ ਕਿਹਾ ਜੀ ਦੇਖੋ ਫਲਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਸ਼ਿਕਾਇਤ ਕਰ ਰਹੇ ਸੀ ਕਿ ਅਜੇ ਹਫਤਾ ਪਹਿਲਾਂ ਫਲਾਣੇ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ, ਤੇ ਉਹ
ਇਹ ਜਿਹੜੀ ਹੈ ਥੈਂਕਸ ਗਿਵਿੰਗ 'ਚੋਂ ਜਿਹੜੀ ਜਿੱਥੇ ਬ੍ਰਾਂਡਡ ਮਾਲ ਮਿਲਦਾ ਉੱਥੇ ਸੌਦਾ ਜਿਹੜੇ ਨੇ ਸ਼ਾਪਿੰਗ ਕਰ ਰਹੇ ਕਰਨਗੇ। ਸੀ। ਮੈਂ ਕਿਹਾ ਕੀ ਪਤਾ ਉਹ ਗਮ ਨੂੰ ਦੂਰ ਕਰਨ ਲਈ ਗਏ ਹੋਣ, ਮੈਂ ਤਾਂ ਦਿਲ ਰੱਖ ਰਿਹਾ ਸੀ। ਤੇ ਮੈਂ ਉਹ ਜਦੋਂ ਬਾਰ-ਬਾਰ ਉਹ ਕਹਿੰਦੇ ਮੈਨੂੰ ਇਹ ਯਕੀਨ ਹੀ ਨਹੀਂ ਹੁੰਦਾ ਵੀ ਇਹ ਐਵੇਂ ਵੀ ਹੋ ਸਕਦਾ ਵੀ 4 ਦਿਨ ਪਹਿਲਾਂ ਤੁਸੀਂ ਢਾਹਾਂ ਮਾਰ ਰਹੇ ਹੋ ਫਿਰ ਤੁਹਾਨੂੰ ਬ੍ਰਾਂਡਡ ਸੁੱਝਦਾ। ਤੇ ਮੈਂ ਕਿਹਾ ਵੀ ਦੇਖੋ ਤੁਹਾਡਾ ਗੁਰਬਾਣੀ ਤੇ ਯਕੀਨ ਹੈ? ਕਹਿੰਦੇ ਹਾਂ। ਮੈਂ ਕਿਹਾ ਅਸੀਂ ਫਿਰ ਕਿਉਂ ਨਹੀਂ? ਮੈਂ ਕਿਹਾ ਗੁਰੂ ਸਾਹਿਬ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤਹ ਰਾਖੋ ਮਨ ਮਾਹੇ। ਕਿ ਸੁਣੀ ਸੁਣਾਈ ਗੱਲ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ ਮੈਂ ਖੁਦ ਇਹ ਪ੍ਰਤਿਆ ਕੇ ਤਜਰਬਾ ਕਰਕੇ ਦੇਖਿਆ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ, ਕੋਈ ਰਿਸ਼ਤਾ ਜਿਹੜਾ ਉਹ ਸਟੇਬਲ ਨਹੀਂ ਹੈ। ਨਾਨਕ ਥਿਰ ਹਰ ਭਗਤ ਹੈ ਤੇ ਰੱਖ, ਜੇ ਮਾਣ ਕਰ ਰਹੇ ਤੇ ਰੱਬ ਦੇ ਉੱਤੇ ਕਰੋ। ਔਰ ਇਹ ਬਿਲਕੁਲ ਹਕੀਕਤ ਹੈ। ਔਰ ਹਰ ਇੱਕ ਕੋਈ ਅਸੀਂ ਦੇਖਦੇ ਹਾਂ, ਹਰ ਇੱਕ ਜਿੰਨੇ ਰਿਸ਼ਤੇ ਨੇ ਉਹ ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾ। ਰਿਸ਼ਤੇ ਗਰਜ਼ਾਂ ਨਾਲ ਬੱਝੇ ਹੋਣ, ਠੀਕ ਹੈ। ਉਹ ਸਾਡੇ ਹੈ ਤਾਂ ਲਾਈਟਰ ਵੇਨ 'ਚ ਹੀ ਹੈ। ਉਹ ਟਾਂਡੇ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਦਾ ਪੁੱਤਰ ਉਹਨਾਂ ਨੇ ਡਾਕਟਰ ਬਣਾਇਆ ਔਰ ਬੜਾ, ਤੇ ਉਹ ਕਿਸੇ ਦੇ ਆਈ ਹੋਈ ਸੀ। ਤਾਂ ਮੈਂ ਉਹਨਾਂ ਦੇ ਘਰ ਗਿਆ, ਬੈਠਾ, ਤੇ ਉਹਨਾਂ ਦੇ ਅੱਗੋਂ ਬੱਚਾ ਹੋਇਆ ਸੀ ਜਿਨ੍ਹਾਂ ਦੇ ਘਰ ਉਹ ਵੀ ਮਾਈ ਵੀ ਬੈਠੀ। ਤੇ ਜਿਹੜੇ ਆਏ ਵਧਾਈ ਦੇਣ ਉਹ ਕਹਿਣ ਲੱਗੇ ਜੀ ਇਹ ਤਾਂ ਪੁੱਤਰ ਜਿਹੜੇ ਨੇ ਮਿੱਠੇ ਮੇਵੇ ਹੁੰਦੇ ਨੇ, ਮਿੱਠੇ ਮੇਵੇ। ਹੁਣ ਉਹ ਮਾਈ ਜਿਹਦਾ ਵਿਚਾਰੀ ਨੇ ਸਾਰੀ ਆਪਣੇ ਦੇ ਹਸਬੈਂਡ ਟੀਚਰ ਸੀ, ਬੜੀ ਮਿਹਨਤ ਨਾਲ ਪੁੱਤਰ ਨੂੰ ਪੜ੍ਹਾਇਆ, ਡਾਕਟਰ ਬਣਾਇਆ, ਤਾਂ ਵਿਚਾਰੇ ਇਕੱਲੇ ਬੁੱਢਾ ਬੁੱਢੀ ਰਹਿੰਦੇ ਸੀ। ਤਾਂ ਉਹ ਤੋਂ ਰਿਹਾ ਨਹੀਂ ਗਿਆ। ਕਹਿੰਦੀ ਨਹੀਂ ਭੈਣਾ ਇਹ ਮਿੱਠੇ ਮੇਵੇ ਨਹੀਂ, ਮਿੱਠੇ ਕੀੜੇ ਨੇ, ਕੀੜੇ। ਹੁਣ ਹਰ ਇੱਕ ਦਾ ਦੁੱਖ ਕਿਤੇ ਨਾ ਕਿਤੇ ਜ਼ਾਹਰ ਹੋ ਰਿਹਾ ਵਾ। ਇਹ ਮਿੱਠੇ ਮੇਵੇ ਨਹੀਂ, ਮਿੱਠੇ ਕੀੜੇ ਨੇ। ਚਲੋ ਰੱਬ ਬੱਚਿਆਂ ਦਾ ਸੁੱਖ ਹਰ ਇੱਕ ਨੂੰ ਦੇ ਕਿ ਬਈ ਆਗਿਆਕਾਰ ਹੋਣ, ਚੰਗੇ ਹੋਣ। ਪਰ ਜਦੋਂ ਤੁਸੀਂ ਦੁਨੀਆ ਦਾ ਵਰਤਾਰਾ ਜਿਹੜੀ ਇਨਬਿਲਟ ਹਿਊਮਨ ਸਾਈਕੀ ਹੈ ਉਸ ਦੇ ਵਿੱਚ ਤਾਂ ਸੈਲਫਿਸ਼ਨੈਸ ਜੁੜੀ ਹੋਈ ਹੈ। ਔਰ ਇਹੀ ਗੁਰੂ ਸਾਹਿਬ ਨੇ ਕਿਹਾ ਕਿ ਝੂਠਾ ਰੁਦਨ ਹੋਆ ਦੁਆਲੇ। ਝੂਠਾ ਰੁਦਨ, ਝੂਠਾ ਰੋਣ, ਉਹ ਹੁਣ ਤਾਂ ਹਟ ਗਏ ਸਿਆਪਾ ਕਰਨੋਂ ਤੇ ਟਾਹਾਂ ਮਾਰਨੋਂ। ਨਹੀਂ ਤੇ ਪ੍ਰੋਫੈਸ਼ਨਲ ਔਰਤਾਂ ਹੁੰਦੀਆਂ ਸੀ। ਔਰ ਮੈਂ ਇੱਕ ਵਾਰ ਅੰਮ੍ਰਿਤਸਰ ਗਿਆ, ਬਾਈ ਸੇਵਾ ਬਾਜ਼ਾਰ 'ਚ ਟਰੈਕਟ 3 ਸਫ਼ੇ ਦਾ, ਉਹਦਾ ਟਾਈਟਲ ਸਿਆਪਾ ਕਿਵੇਂ ਕਰੀਏ, ਪੂਰੀਆਂ ਇੰਸਟਰਕਸ਼ਨ ਵੇਚਦੇ ਸੀ ਬਈ ਕਿਵੇਂ, ਉਹ ਪੂਰਾ ਕੋਰਸ ਸੀ ਟ੍ਰੇਨਿੰਗ ਦਾ। ਚਲੋ ਹਾਲਾਂ ਪਤਾ ਨਹੀਂ ਇਹ ਵੀ ਥੈਰੇਪੀ ਸੀ। ਜਦੋਂ ਇੱਕ ਵਾਰੀ ਸਾਰੇ ਰੂ ਲੈਂਦੇ ਨੇ ਤੇ ਸਭ ਦਾ ਜਿਹੜਾ ਦੁੱਖ ਹਲਕਾ ਹੋ ਜਾਂਦਾ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਨਹੀਂ ਹੈ। ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਪਿਆ ਭਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਕਿ ਵੀ ਤੁਹਾਨੂੰ ਉਹੀ ਹਾਸਲ ਹੁੰਦਾ ਜਿਹਦੇ ਨਾਲ ਤੁਸੀਂ ਤੇ ਲਾਇਆ ਹੁੰਦਾ, ਮੋਹ ਲਾਇਆ ਹੁੰਦਾ। ਤੇ ਦੁਨੀਆ ਤਾਂ ਮੁਕਾਮੇ ਫਾਨੀ ਹੈ, ਇਹਨੇ ਤਾਂ ਤੁਰ ਜਾਣਾ। ਫਿਰ ਤੁਸੀਂ ਉਵੇਂ ਹੀ ਹੋ ਜਿਵੇਂ ਖਾਲੀ ਹੱਥੀ ਆਏ ਸੀ, ਰਾਦਰ ਗਵਾ ਕੇ ਹੀ ਚਲੇ ਗਏ। ਕਿਉਂਕਿ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਲੁਣਿਆ ਹੁੰਦਾ ਹੈ ਹਾਰਵੈਸਟ ਕਰਤਾ, ਮੌਤ ਦਾ ਦੇਵਤਾ ਲੈ ਗਿਆ। ਤੁਸੀਂ ਜਿਹੜੇ ਉਹ 4 ਪਹਿਰ ਤੁਹਾਡੇ ਗੁਜ਼ਰ ਗਏ। ਔਰ ਜਿਸ ਨੂੰ ਜਿਹੜਾ ਕਬੀਰ ਸਾਹਿਬ ਨੇ ਫਿਰ ਯਾਦ ਦਹਾਨੀ ਕਰਵਾਈ ਕਿ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਇਹ ਜ਼ਿੰਦਗੀ ਦੀ ਹਕੀਕਤ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮਸ਼ਹੂਰ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਅਸਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ।